अस्सलाम वालेकुम जी। मैं नासर किसाना और तुसी पंजाबी चैनल एक पिंड पंजाब दा देख रहे हो। 1947 ਦੀ ਪਾਰਟੀਸ਼ਨ ਨੂੰ ਲੈ ਕੇ ਕੰਮ ਸ਼ੁਰੂ ਕੀਤਾ ਸੀ ਔਰ ਅੱਜ ਤੱਕ ਕੋਈ 1500 ਤੋਂ ਉੱਪਰ 1600 ਤੋਂ ਉੱਪਰ ਵੀਡੀਓ ਆਪਾਂ ਜਿਹੜੀ ਅਪਲੋਡ ਕਰ ਚੁੱਕੇ ਹਾਂ ਚੈਨਲ ਤੇ। ਔਰ ਜਿੰਨੀਆਂ ਵੀ ਵੀਡੀਓ ਬਣਾਈਆਂ ਇਹਨਾਂ ਵਿੱਚ ਬਹੁਤ ਸਾਰੇ ਲੋਕਾਂ ਦਾ ਰੀਯੂਨੀਅਨ ਵੀ ਕਰਵਾਇਆ ਔਰ ਮੇਰੀ ਵੀਡੀਓ ਦੇਖਣ ਵਾਲੇ ਇਹ ਬੜੀ ਚੰਗੀ ਤਰ੍ਹਾਂ ਜਾਣਦੇ ਹੋਣਗੇ ਕਿ ਅਸੀਂ ਕਦੇ ਵੀ ਕਿਸੇ ਖਾਸ ਮਜ਼ਹਬ ਤੇ ਖਾਸ ਬਰਾਦਰੀ ਤੇ ਜਾਂ ਕੋਈ ਵੀ ਤਾਸਬ ਵਾਲੀ ਗੱਲ ਨਹੀਂ ਕੀਤੀ ਜਿਹਦੇ ਚੋਂ ਇਹ ਬੋ ਆਵੇ ਕਿ ਯਾਰ ਬੰਦਾ ਡੰਡੀ ਮਾਰ ਗਿਆ, ਇਹਨੇ ਫਲਾਂ ਜਿਹੜਾ ਬੰਦਾ ਉਹਨੂੰ ਨਾ ਜ਼ਿਆਦਾ ਸਪੋਰਟ ਕੀਤੀ, ਫਲਾਂ ਬੰਦੇ ਨੂੰ ਜ਼ਿਆਦਾ ਕੰਡੈਮ ਕੀਤਾ। ਮੈਰਿਟ ਤੇ ਹਮੇਸ਼ਾ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ, ਕਦੇ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ, ਚਾਹੇ ਉਹ ਹਿੰਦੂ ਦੇ ਬਾਰੇ ਹੋਵੇ, ਚਾਹੇ ਉਹ ਮੁਸਲਮਾਨ ਦੇ ਬਾਰੇ ਹੋਵੇ, ਚਾਹੇ ਮਸੀਹ ਦੇ, ਚਾਹੇ ਸਿੱਖ ਦੇ। ਜਿੱਥੇ ਜਿਹੜਾ ਗਲਤ ਹੋਇਆ ਉਸ ਬੰਦੇ ਨੂੰ ਗਲਤ ਕਿਹਾ। ਇਹ ਵੀ ਹਮੇਸ਼ਾ ਆਪਣੀ ਵੀਡੀਓ ਵਿੱਚ ਗੱਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਕਦੇ ਵੀ ਕਿਸੇ ਇੱਕ ਬੰਦੇ ਦੀ ਵਜ੍ਹਾ ਤੋਂ ਤੁਸੀਂ ਉਹਦੀ ਪੂਰੀ ਜਿਹੜੀ ਕਮਿਊਨਿਟੀ ਉਹਨੂੰ ਮਾੜਾ ਨਹੀਂ ਆਪਾਂ ਕਹਿਣਾ ਚਾਹੀਦਾ। ਤੁੱਕ ਹੀ ਨਹੀਂ ਬਣਦਾ, ਜਿਹੜਾ ਗਲਤ ਬੰਦਾ ਉਹਨੂੰ ਗਲਤ ਕਹੋ। ਹੁਣ ਚੂੰਕਿ ਆਪਣੇ ਦੋਵਾਂ ਮੁਲਕਾਂ ਵਿੱਚ ਜਿਹੜਾ ਇੱਕ ਬੜਾ ਕਸ਼ੀਦਗੀ ਵਾਲਾ ਮਾਹੌਲ ਚੱਲਣ ਡਿਆ ਆ, ਫੇਸਬੁੱਕ ਤੇ ਸੋਸ਼ਲ ਮੀਡੀਆ ਦੇ ਜਿੰਨੇ ਵੀ ਪਲੇਟਫਾਰਮ ਤੇ ਉਹਨਾਂ ਤੇ ਅੱਗ ਲੱਗੀ ਪਈ ਆ, ਇੱਕ ਦੂਜੇ ਦੇ ਖਿਲਾਫ ਬੋਲਿਆ ਜਾ ਰਿਹਾ। ਦੇਖੋ ਜੀ, ਮੈਂ ਇੱਕ ਗੱਲ ਬਿਲਕੁਲ ਵਾਜ਼ੇ ਤੌਰ ਤੇ ਇਹ ਕਲੀਅਰ ਕਰ ਦਿੰਦਾ ਹਾਂ ਕਿ ਬਿਲਾ ਸ਼ੁਬਾ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਕੋਈ ਦੂਜੀ ਰਾਏ ਨਹੀਂ ਹੈਗੀ ਕਿ ਆਪਣੇ ਮੁਲਕ ਦੇ ਨਾਲ ਪਿਆਰ ਇਹ ਹਰ ਇਨਸਾਨ ਨੂੰ ਵਿਰਾਸਤ ਚ ਮਿਲਦਾ ਆ। ਜਿਉਂ ਉਹ ਜੰਮਦਾ ਆ ਉਹਦੇ ਇਹ ਦਿਮਾਗ ਦੇ ਵਿੱਚ ਚੀਜ਼ ਹੁੰਦੀ ਆ ਕਿ ਇਹ ਮੇਰਾ ਮੁਲਕ ਆ, ਮੈਂ ਇਹਦਾ ਹਰ ਹਾਲ ਦੇ ਵਿੱਚ ਹੀ ਵਫਾਦਾਰ ਰਹਿਣਾ ਆ। ਔਰ ਬਹੁਤ ਘੱਟ ਲੋਕ ਹੁੰਦੇ ਜਿਹੜੇ ਮੁਲਕ ਨਾਲ ਬੇਵਫਾਈ ਕਰਦੇ ਆ ਜਾਂ ਗੱਦਾਰੀ ਕਰਦੇ ਆ, ਲੇਕਿਨ ਸਾਡੇ ਤਬਕੇ ਵਿੱਚ ਤਾਂ ਇਹੋ ਜਿਹੀਆਂ ਚੀਜ਼ਾਂ ਨਹੀਂ ਹੈਗੀਆਂ। ਸਾਡੇ ਤਬਕੇ ਵਾਲਾ ਬੰਦਾ ਤੇ ਕੁਰਬਾਨੀ ਦੇਣ ਤੋਂ ਪਿੱਛੇ ਹੀ ਹਟਦਾ ਆਪਣੇ ਮੁਲਕ ਲਈ, ਆਪਣੀ ਕੌਮ ਲਈ। ਇਸੇ ਤਰ੍ਹਾਂ ਹੀ ਅਗਰ ਆਪਾਂ ਚੜ੍ਹਦੀ ਸਾਈਡ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੀ ਜਜ਼ਬਾਤ ਕੁਝ ਇਸੇ ਤਰ੍ਹਾਂ ਦੇ ਹੀ ਆ। ਹਰ ਮੁਲਕ ਨੂੰ, ਮੈਂ ਪਹਿਲੇ ਵੀ ਗੱਲ ਕੀਤੀ ਕਿ ਆਪਣੇ ਹਰ ਬੰਦੇ ਨੂੰ ਆਪਣੇ ਜਿਹੜੇ ਮੁਲਕ ਸੋਹਣੇ ਲੱਗਦੇ ਆ, ਲੱਗਣੇ ਵੀ ਚਾਹੀਦੇ ਆ, ਤਕਾਜ਼ਾ ਵੀ ਇਹੀ ਆ। ਪਰ ਉਹ ਜਿਹੜੀਆਂ ਅਸੀਂ ਵੀਡੀਓ ਬਣਾਉਂਦੇ ਸੀ 1947 ਦੀਆਂ, ਅੱਜ ਉਹਨਾਂ ਨੂੰ ਆਪਾਂ ਯਾਦ ਕਰਦੇ ਆ ਤਾਂ ਰੋਂਦੇ ਆ ਕਿ ਯਾਰ ਇਹ ਕਿਹੋ ਜਿਹੇ ਲੋਕ ਸੀ ਜਿਨ੍ਹਾਂ ਨੇ ਇੰਨੀ ਮਾਰ ਵੱਢ ਕੀਤੀ, ਇੰਨਾ ਨੁਕਸਾਨ ਕੀਤਾ, ਇੰਨੀਆਂ ਇੱਜ਼ਤਾਂ ਲੁੱਟੀਆਂ, ਇੰਨੇ ਘਰ ਬਰਬਾਦ ਕੀਤੇ, ਛੋਟੇ ਛੋਟੇ ਬੱਚਿਆਂ ਨੂੰ ਕਤਲ ਕੀਤਾ। ਅਗਰ ਆਪਾਂ ਕਿਸੇ ਨੂੰ ਦੱਸਦੇ ਆ ਤਾਂ ਕੋਈ ਬੰਦਾ ਯਕੀਨ ਨਹੀਂ ਕਰਦਾ ਕਿ ਯਾਰ ਇਸ ਤਰ੍ਹਾਂ ਹੋ ਸਕਦਾ। ਬਿਲਕੁਲ ਹੋਇਆ। ਚਸ਼ਮਦੀਦ ਗਵਾਹ ਸੀ, ਰਿਕਾਰਡ ਕੀਤੇ ਆ, ਵੀਡੀਓ ਦੇ ਵਿੱਚ ਮੌਜੂਦ ਨੇ, ਸਾਡੇ ਚੈਨਲ ਤੇ ਵੀਡੀਓ ਹੈਗੀਆਂ ਆ, ਜਿਨ੍ਹਾਂ ਨੇ ਆਪਣੇ ਹੋਸ਼ੋ ਹਵਾਸ ਚ ਦੱਸਿਆ ਕਿ ਸਾਡੇ ਨਾਲ ਉਦੋਂ ਆ ਜ਼ੁਲਮ ਸਿਤਮ ਕਰਨ ਵਾਲੇ ਕਿਹੜੇ ਲੋਕ ਸੀ। ਹੁਣ ਦੋਵੇਂ ਪਾਸੇ ਦੇ ਲੋਕ ਮੁਨਕਰ ਹੋਈ ਜਾਂਦੇ ਆ, ਉਹ ਕਹਿੰਦੇ ਅਸੀਂ ਨਹੀਂ ਕੀਤੇ, ਉਹ ਕਹਿੰਦੇ ਅਸੀਂ ਨਹੀਂ ਕੀਤੇ। ਹੋਏ ਦੋਵਾਂ ਸਾਈਡਾਂ ਤੇ ਆ। ਸਿੱਖਾਂ ਦਾ ਨੁਕਸਾਨ ਵੀ ਹੋਇਆ, ਹਿੰਦੂਆਂ ਦਾ ਵੀ ਹੋਇਆ, ਮੁਸਲਮਾਨਾਂ ਦਾ ਵੀ ਹੋਇਆ। ਜਿੱਥੇ ਜਿੱਥੇ ਬੈਠੇ ਸੀ ਉੱਠ ਕੇ ਗਏ ਆ, ਉਹ ਆਪਣਾ ਨੁਕਸਾਨ ਕਰਾ ਕੇ ਉੱਠ ਕੇ ਗਏ। ਬਹੁਤ ਘੱਟ ਘਰ ਐਸੇ ਸੀ ਜਿਹੜੇ ਨੁਕਸਾਨ ਤੋਂ ਬਚੇ ਆ ਜਾਂ ਸਹੀ ਸਲਾਮਤ ਆ ਕੇ ਆਪਣੇ ਲਹਿੰਦੇ ਚੜ੍ਹਦੇ ਜਾ ਕੇ ਵਸ ਗਏ ਆ। ਹੁਣ ਫਿਰ ਉਹੋ ਜਿਹਾ ਮਾਹੌਲ ਬਣਿਆ ਆ। ਫਰਕ ਸਿਰਫ ਇੰਨਾ ਆ ਕਿ ਉਦੋਂ ਜਿਹੜੇ 1947 ਵੇਲੇ ਲੋਕਾਂ ਦੇ ਹੱਥਾਂ ਵਿੱਚ ਕਿਰਪਾਨਾਂ ਸੀ, ਬੰਦੂਕਾਂ ਸੀ, ਡੰਡੇ ਸੀ, ਸੋਟੇ ਸੀ, ਪਹਾੜੀਆਂ ਸੀ, ਨੇਜ਼ੇ, ਬਰਛੇ ਸੀਗੇ, ਇਸ ਤਰ੍ਹਾਂ ਦੀਆਂ ਚੀਜ਼ਾਂ ਸੀ। ਹੁਣ ਉਹੀ ਲੋਕ ਜਿਹੜੇ ਉਹੀ ਨਸਲਾਂ ਦੇ, ਉਹੀ ਲੁੱਟ ਮਾਰ ਕਰਨ ਵਾਲਿਆਂ ਦੇ ਪੋਤੇ ਪੜਪੋਤੇ ਜਾਂ ਉਹਨਾਂ ਦੀਆਂ ਨਸਲਾਂ ਚੋਂ ਉਹੀ ਲੋਕ ਫੇਸਬੁੱਕ ਸੋਸ਼ਲ ਮੀਡੀਆ ਤੇ ਬਹਿ ਕੇ ਉਹੀ ਜੰਗ ਫੇਰ ਲੜਨ ਰਹੇ ਆ। ਗੱਲ ਨੂੰ ਭੁੰਨੇ ਨਹੀਂ ਪੈਣ ਦਿੰਦੇ, ਗੱਲ ਨੂੰ ਤਾਂ ਦੀ ਤਾਂ ਹੀ ਚੱਕੀ ਜਾਂਦੇ ਆ। ਪਤਾ ਉਹਨਾਂ ਨੂੰ ਆਪਣੇ ਗੁਆਂਢ ਦਾ ਵੀ ਨਹੀਂ ਹੁੰਦਾ ਹੈਗਾ ਕਿ ਸਾਡੇ ਗੁਆਂਢ 'ਚ ਕੀ ਹੋ ਰਿਹਾ, ਬੰਦਾ ਭੁੱਖਾ ਸੁੱਤਾ ਕਿ ਰੱਜ ਕੇ ਸੁੱਤਾ ਆ, ਇਹਨੂੰ ਕਿਸੇ ਸ਼ੈ ਦੀ ਲੋੜ ਤਾਂ ਨਹੀਂ ਹੈਗੀ। ਬਹੁਤ ਸਾਰੇ ਬੰਦਿਆਂ ਨੂੰ ਮੇਰੀਆਂ ਗੱਲਾਂ ਸ਼ਾਇਦ ਚੰਗੀਆਂ ਨਾ ਲੱਗਣ, ਲੇਕਿਨ ਜੋ ਦਿਲ ਦੀ ਆਵਾਜ਼ ਆਪਾਂ ਤੁਹਾਡੇ ਰੂਬਰੂ ਕਰਨੀ ਆ। ਕੰਟਰੋਵਰਸੀ ਵਿੱਚ ਮੈਂ ਜਾਣਾ ਨਹੀਂ ਚਾਹੁੰਦਾ। ਸਾਨੂੰ ਇਹ ਵੀ ਪਤਾ ਵੀ ਅਗਰ ਕੰਟਰੋਵਰਸੀ ਦੀ ਗੱਲ ਕਰਾਂਗੇ ਨਾ ਤੇ ਫਿਰ ਵੀਡੀਓ ਜ਼ਿਆਦਾ ਵਾਇਰਲ ਹੋਗੀ, ਲੇਕਿਨ ਸਾਨੂੰ ਇਸ ਗੱਲ ਨਾਲ ਕੋਈ ਗਰਜ਼ ਨਹੀਂ। ਲੇਕਿਨ ਹਰ ਬੰਦੇ ਦੀ ਕੋਈ ਨਾ ਕੋਈ ਡਿਊਟੀ ਆ, ਉਹ ਆਪਣੀ ਕਿਸ ਢੰਗ ਨਾਲ ਨਿਭਾ ਰਿਹਾ, ਡਿਊਟੀ ਨੂੰ ਕਿਸ ਤਰ੍ਹਾਂ ਦੇ ਰਿਹਾ ਆ, ਕਿੰਨੀ ਇਮਾਨਦਾਰੀ ਨਾਲ ਉਹਨੂੰ ਲੈ ਕੇ ਚੱਲ ਰਿਹਾ, ਤੇ ਉਹ ਚੀਜ਼ ਬੜੀ ਮੈਟਰ ਕਰਦੀ ਆ। ਅੱਛਾ, 1947 ਵਿੱਚ ਜਿਨ੍ਹਾਂ ਲੋਕਾਂ ਨੇ ਮਾਰ ਵੱਢ ਕੀਤੀ, ਲੁੱਟ ਮਾਰਾਂ ਕੀਤੀਆਂ, ਉਹ ਸਾਡੇ ਵਿੱਚੋਂ ਹੀ ਸੀਗੇ। ਜਿੱਦਾਂ ਹੁਣ ਆਪਾਂ ਮੁਹਾਸਬਾ ਨਹੀਂ ਆਪਣਾ ਕਰਦੇ, ਆਪਣਾ ਐਨਾਲਿਸਿਸ ਨਹੀਂ ਕਰਦੇ ਕਿ ਯਾਰ ਉਹ ਕਿਹੋ ਜਿਹੇ ਲੋਕ ਸੀ।
ਮੈਂ ਇਹ ਵਾਅਦੇ ਕਰ ਦੇਣਾ ਚਾਹਨਾ ਕਿ ਇਹ ਉਹੀ ਲੋਕ ਅੱਜ ਜਿਹੜੇ ਅੱਜ ਕੱਲ ਲੱਗੇ ਹੋਏ ਆ ਨਾ, ਇੱਕ ਦੂਜੇ ਨੂੰ ਮਾੜਾ ਬੋਲਦੇ ਆ, ਗਾਲਾਂ ਕੱਢਦੇ ਆ, ਬੁਰਾ ਭਲਾ ਕਹਿੰਦੇ ਆ, ਇਹਨਾਂ ਦੇ ਵੱਡ ਵੜਕਿਆਂ ਨੇ ਉਦੋਂ 47 ਵਿੱਚ ਇਹੋ ਜਿਹੇ ਕੰਮ ਕੀਤੇ ਆ ਜਿਹੜੇ ਹੁਣ ਇਹ ਲੋਕ ਕਰ ਰਹੇ ਆ। ਇਹਨਾਂ ਦੇ ਵੀ ਵੱਡਿਆਂ ਨੇ ਕਿਤੇ ਨਾ ਕਿਤੇ ਉਸ ਵਕਤ ਲੋਟਾਂ ਮਾਰਾਂ ਕੀਤੀਆਂ, ਲੋਕਾਂ ਨੂੰ ਨੁਕਸਾਨ ਪਹੁੰਚਾਇਆ, ਸਾਰੇ ਉਹ ਕੰਮ ਕੀਤੇ ਆ ਜਿਹੜੇ ਅੱਜ ਹੋ ਰਹੇ। ਸਮਝ ਲਓ ਇਹ ਉਹਨਾਂ ਦੀਆਂ ਬਾਕੀਆਤ ਆ, ਉਹਨਾਂ ਦੀ ਹੀ ਨਸਲ ਆ ਜਿਹੜੀ ਹੁਣ ਇਹ ਇਸ ਕੰਮ ਨੂੰ ਲੈ ਕੇ ਤੁਰੀ ਹੋਈ ਆ। ਇਹਨਾਂ ਲੋਕਾਂ ਨੂੰ ਨਾ ਤੇ ਅਸੀਂ ਜਦੋਂ ਸ਼ੁਰੂ ਕੰਮ ਕੀਤਾ ਸੀ ਉਦੋਂ ਕੋਈ ਮੁਹੱਬਤ ਸੀ, ਲੈਂਦੇ ਚੜ੍ਹਦੇ ਨੂੰ ਮਿਲਦਿਆਂ ਨਹੀਂ ਇਹ ਦੇਖ ਕੇ ਰਾਜੀ ਸੀ। ਇਹ ਉਦੋਂ ਵੀ ਥੱਲੇ ਕਮੈਂਟ ਜਿਹੜੇ ਨਾ ਉਸ ਤਰ੍ਹਾਂ ਦੇ ਕਰਦੇ ਸੀ। ਵਿੱਚ ਕੁਝ ਬੰਦੇ ਬਦਲ ਗਏ ਸੀ, ਲੇਕਿਨ ਕਿਹੜੇ ਬਹੁਤ ਕੱਟਰ ਬੰਦੇ ਸੀ ਉਹ ਨਹੀਂ ਬਦਲੇ। ਮੈਂ ਦੋਵਾਂ ਸਾਈਡਾਂ ਦੀ ਗੱਲ ਕਰਦਾ, ਸਾਡੇ ਵੱਲੋਂ ਵੀ ਕਮੈਂਟ ਉਦਾਂ ਦੇ ਆਉਂਦੇ, ਇਹ ਨਹੀਂ ਮੈਂ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ। ਅੱਜ ਉਹਨਾਂ ਲੋਕਾਂ ਨੂੰ ਦੁਬਾਰਾ ਤੋਂ ਫਿਰ ਮੌਕਾ ਮਿਲ ਗਿਆ ਆ ਉਹੀ ਜਿਹੀਆਂ ਗੱਲਾਂ ਕਰਨ ਦਾ, ਔਰ ਮੌਕਾ ਵੀ ਆਪਾਂ ਹੀ ਦੇ ਰਹੇ ਆ। ਅੱਛਾ, ਮੈਨੂੰ ਇਹ ਬੜੀ ਗੱਲ ਕਹਿੰਦੇ ਆ ਖੁਸ਼ੀ ਹੋ ਰਹੀ ਆ ਕਿ ਮੇਰੇ ਹਲਕਾ ਹਬਾਬ ਦੇ ਵਿੱਚ ਜਿੰਨੇ ਵੀ ਲਹਿੰਦੇ ਚੜ੍ਹਦੇ ਤੋਂ ਸਰਦਾਰ ਸੀ ਜਾਂ ਹਿੰਦੂ ਸੀ, ਅੱਜ ਦੀ ਡੇਟ ਤੱਕ ਇੱਕ ਵੀ ਮਾੜੀ ਸਟੇਟਮੈਂਟ ਨਹੀਂ ਦਿੱਤੀ, ਇੱਕ ਵੀ ਮਾੜਾ ਉਹਨਾਂ ਨੇ ਕਮੈਂਟ ਨਹੀਂ ਕੀਤਾ। ਜਿਹੜੇ ਲੋਕ ਸਾਡੇ ਕੋਲ ਆਏ ਆ, ਜਿਨ੍ਹਾਂ ਨਾਲ ਅਸੀਂ ਮਤਲਬ ਮਿਲੇ ਆ, ਕੋਈ ਟਾਈਮ ਗੁਜ਼ਾਰਿਆ, ਯਕੀਨ ਕਰੋ ਅੱਜ ਵੀ ਉਹ ਮੁਹੱਬਤ ਦੀ, ਭਾਈਚਾਰੇ ਦੀ ਗੱਲ ਕਰਦੇ ਆ। ਇਹ ਜਿਹੜੀ ਬਹੁਤੀ ਹੱਥ ਚੱਕੀ ਨੇ ਉਹਨਾਂ ਲੋਕਾਂ ਨੇ ਚੱਕੀ ਹੈ ਜਿਨ੍ਹਾਂ ਨੇ 1947 ਵਿੱਚ ਵੀ ਚੱਕੀ ਸੀ। ਇਹ ਗੱਲ ਮੈਂ ਵਾਅਦੇ ਕਰ ਦਿੱਤੀ ਕਿ ਇਹ ਉਹੀ ਨਸਲ ਆ ਜਿਹੜੀ 1947 ਵਿੱਚ ਵੀ ਇਹਨਾਂ ਨੇ ਮਤਲਬ ਉਦਾਂ ਦੇ ਕਿਰਦਾਰ ਕੀਤੇ ਤੇ ਅੱਜ ਵੀ ਉਹੋ ਜਿਹੇ ਕਿਰਦਾਰ ਅਦਾ ਕਰ ਰਹੇ ਆ। ਰਹਿੰਦੀ ਖੁੰਦੀ ਕਸਰ ਉਹ ਜਿਹੜੇ ਸਾਡੇ ਇੱਥੇ ਆਏ ਸੀਗੇ ਪਾਕਿਸਤਾਨ 'ਚ 2 ਦਫਾ ਆਉਣ ਵਾਲੇ, ਔਰ ਰਿਪਨ ਖੁਸ਼ੀ ਆ, ਉਹਨਾਂ ਨੇ ਕੱਢ ਦਿੱਤੀ ਅਫਗਾਨਿਸਤਾਨ 'ਚ ਆ ਕੇ। ਉਹ ਉੱਥੇ ਜਾ ਕੇ ਕਹਿੰਦੇ ਵੀ ਅੱਧਾ ਤੁਸੀਂ ਲੈ ਲਓ, ਅੱਧਾ ਅਸੀਂ ਲੈ ਲਾਂਗੇ। ਦੱਸੋ ਤੁਹਾਡੇ ਕਹਿਣ ਨਾਲ ਅੱਧਾ ਹੋ ਜਾਣਾ? ਇਹ ਤਾਂ ਆਪਣੀ ਇੱਕ PR ਵਧਾਉਣ ਲਈ ਸਾਰੀ ਹਰਕਤ ਕੀਤੀ ਆ, ਬਾਕੀ ਨਾ ਤੇ ਉਹਦੇ ਇਖਤਿਆਰ 'ਚ ਆ। ਇਹੋ ਜਿਹੇ ਲੋਕ ਤੇ ਆਪਣੇ ਘਰ ਵੀ ਆਪਣੀ ਚੱਜ ਦੀ ਵੰਡ ਨਹੀਂ ਪਾ ਸਕਦੇ ਹੈਗੇ, ਠੀਕ ਆ। ਤੇ ਉਹ ਪਾਕਿਸਤਾਨ ਨੂੰ 2 ਹਿੱਸਿਆਂ 'ਚ ਵੰਡ ਰਹੇ ਵੀ ਅੱਧਾ ਤੁਸੀਂ ਰੱਖ ਲਿਓ, ਅੱਧਾ ਅਸੀਂ ਰੱਖ ਲਾਂਗੇ। ਦੱਸੋ ਯਾਰ, ਕੋਈ ਗੱਲ ਕਰਨ ਵਾਲੀ ਹੈਗੀ ਆ? ਮੈਂ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਕਿ ਉਹ ਇੱਕ ਦਫਾ ਨਾ ਸਾਡੇ ਕੋਲ ਇੱਕ ਵਪਾਰੀ ਆਉਂਦਾ ਹੁੰਦਾ ਸੀ, ਉਹਨੂੰ ਕਿਸੇ ਗੱਲ ਦੇ ਵਿੱਚ ਨੁਕਸਾਨ ਹੋਇਆ ਤਾਂ ਬੜਾ ਪਰੇਸ਼ਾਨ ਬੈਠਾ। ਬੰਦਿਆਂ ਨੇ ਪੁੱਛਿਆ ਵੀ ਚੌਧਰੀ ਅੱਜ ਤੈਨੂੰ ਕੀ ਹੋਇਆ? ਉਹਨੇ ਕਿਹਾ ਯਾਰ ਮੈਂ ਫਲਾਣ ਬੰਦੇ ਤੇ ਆਹ ਨੇਕੀ ਕੀਤੀ ਸੀ ਤੇ ਉੱਥੇ ਮੈਨੂੰ ਉਹਨੇ ਆਹ ਸਲਾਹ ਦਿੱਤਾ। ਉੱਥੇ ਇੱਕ ਬੰਦੇ ਨੇ ਫਿਰ ਗੱਲ ਸੁਣਾਈ, ਉਹਨੇ ਕਿਹਾ ਯਾਰ ਮੈਂ ਤੈਨੂੰ ਦੱਸਾਂ, ਨੇਕੀ ਬੜਾ ਹਿਸਾਬ ਕਿਤਾਬ ਦੇਖ ਕੇ ਕਰੀਦੀ ਆ। ਉਹਨੇ ਕਿਹਾ ਇੱਕ ਨਾ ਬਾਦਸ਼ਾਹ ਜਿਹੜਾ ਸੀ ਜੰਗਲ ਦਾ ਸ਼ੇਰ, ਉਹ ਨਾ ਆਪਣੇ ਇੱਕ ਬੱਕਰੀ ਨੂੰ ਮੋਢਿਆਂ ਤੇ ਬਿਠਾ ਕੇ ਪੱਤੇ ਜਿਹੜੇ ਹਰੇ ਹਰੇ ਹੁੰਦੇ ਆ ਦਰਖਤਾਂ ਦੇ ਉਹ ਖਿਲਾ ਰਿਹਾ ਸੀ, ਤੇ ਕੋਲੋਂ ਦੀ ਨਾ ਸ਼ਿਕਰਾ ਜਿਹਨੂੰ ਬਾਜ ਆਪਾਂ ਕਹਿੰਦੇ ਉਹ ਲੰਘਿਆ। ਉਹਨੇ ਕਿਹਾ ਤੂੰ ਜੰਗਲ ਦਾ ਬਾਦਸ਼ਾਹ ਹੈ, ਤੇਰੀ ਖੁਰਾਕ, ਲੇਕਿਨ ਤੂੰ ਇਹਨੂੰ ਖੁਰਾਕ ਖਿਲਾ ਰਿਹਾ ਆਪਣੇ ਮੋਢਿਆਂ ਤੇ ਬਿਠਾ ਕੇ। ਉਹਨੇ ਕਿਹਾ ਯਾਰ ਨੇਕੀ ਹੁੰਦੀ ਆ, ਮੈਂ ਜਦੋਂ ਛੋਟਾ ਜਿਹਾ ਸੀ ਨਾ ਮੇਰੀ ਮਾਂ ਮਰ ਗਈ ਸੀ ਤੇ ਇਹ ਸ਼ੇਰ ਨੇ ਆਪਣਾ ਬੱਕਰੀ ਨੇ ਮੈਨੂੰ ਆਪਣਾ ਦੁੱਧ ਪਿਲਾ ਕੇ ਜਵਾਨ ਕੀਤਾ। ਹੁਣ ਇਹ ਸਿਆਣੀ ਹੋ ਗਈ, ਇਹਦੇ ਦੰਦ ਘਿਰ ਗਏ ਆ, ਇਹਦੇ ਕੋਲ ਪੱਤੇ ਸਖਤ ਖਾ ਨਹੀਂ ਹੁੰਦੇ, ਤੇ ਮੈਂ ਉਹ ਜਿਹੜੀਆਂ ਮਤਲਬ ਲਹਿਰੀਆਂ ਕੁੰਬਲਾਂ ਨਾ ਉਹ ਇਹਦੇ ਲਾਗੇ ਕਰਦਾ ਆ, ਉਹ ਖਾਂਦੀ ਤਾਂ ਆਪਣਾ ਪੇਟ ਭਰਦੀ ਆ। ਇਸ ਕਰਕੇ ਕਿ ਮੇਰੇ ਤੇ ਨੇ ਨੇਕੀ ਕੀਤੀ ਹੈ, ਮੇਰੀ ਮਾਂ ਦੀ ਜਗ੍ਹਾ ਤੇ ਆ। ਉਹ ਬੜਾ ਮੁਤਾਸਰ ਹੋਇਆ ਸ਼ਿਕਰਾ, ਉਹਨੇ ਕਿਹਾ ਯਾਰ ਗੱਲ ਤਾਂ ਸਹੀ ਆ। ਉਹ ਥੋੜਿਆਂ ਦਿਨਾਂ ਬਾਅਦ ਨਾ ਉਹ ਕਿਤੇ ਬਾਦਸ਼ਾਹ ਆਪਣਾ ਜੰਗਲ ਦੇ ਬਾਦਸ਼ਾਹ ਸ਼ੇਰ ਨੇ ਦੇਖਿਆ ਤਾਂ ਉਹ ਥੱਲੇ ਘੀਸੀਆਂ ਲਾ ਤੁਰੇ ਜ਼ਮੀਨ ਤੇ। ਉਹਨੇ ਸ਼ੇਰ ਨੇ ਕਿਹਾ ਤੂੰ ਬੁਲੰਦੀਆਂ ਜੋੜਨ ਵਾਲਾ ਪਰਿੰਦਾ, ਤੂੰ ਇੱਥੇ ਘੀਸੀਆਂ ਲਾਣ ਡਿਆ, ਕੀ ਗੱਲ ਆ? ਉਹਨੇ ਕਿਹਾ ਜੀ ਮੈਂ ਤੁਹਾਡੀ ਗੱਲ ਤੇ ਅਮਲ ਕੀਤਾ ਸੀ, ਉਹਦਾ ਮੈਨੂੰ ਖਮਿਆਜ਼ਾ ਭੁਗਤਣਾ ਪਿਆ। ਉਹਨੇ ਕਿਹਾ ਕੀ ਹੋਇਆ? ਉਹਨੇ ਕਿਹਾ ਜੀ ਇੱਕ ਚੂਹਾ ਪਾਣੀ 'ਚ ਡੁੱਬਣ ਡਿਆ ਸੀ, ਤਾਂ ਉਹਨੇ ਕਿਹਾ ਮੈਂ ਨਾ ਉਹਨੂੰ ਬਾਹਰ ਕੱਢਿਆ ਪਾਣੀ 'ਚੋਂ, ਪਰਾਂ 'ਚ ਲੈ ਕੇ ਥੋੜ੍ਹਾ ਨਿਗਾਸ ਦਿੱਤਾ ਵੀ ਨਿੱਘਾ ਹੋ ਜਾਵੇ, ਚਲੋ ਕਿਤੇ ਠੰਡ ਨਾ ਨੇ ਮਰ ਜਾਵੇ। ਤੇ ਜਦੋਂ ਨਿੱਘਾ ਹੋਇਆ ਉਹਨੂੰ ਨਿਗਾਸ ਮਿਲਿਆ ਤਾਂ ਉਹਨੇ ਕਹਿੰਦਾ ਜਦੋਂ ਮੈਂ ਉੱਠ ਕੇ ਉੜਨ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਪੈਰ ਸਾਰੇ ਥੱਲੇ ਰਹਿ ਗਏ, ਚੂਹੇ ਹਣੀ ਉਹ ਗਏ ਤਾਂ ਉਹ ਗਏ। तो बादशाह ने उत्थे बड़े कीमती लफज बोले, उन्हें कहा नेकी जिहड़ी है ना ਉਹ ਨਸਲ ਕਨਸਲ ਦੇਖ ਕੇ ਕਰੀਦੀ ਹੈ। ਸੋ ਗੱਲ ਇਹ ਹੈ ਕਿ ਇਹ ਜਿਹੜੇ ਬੰਦੇ ਆਏ ਸੀ ਇਹਨਾਂ ਨੂੰ ਪਾਕਿਸਤਾਨ ਚ ਇੱਜ਼ਤ ਮਿਲੀ, ਹਜੇ ਵੀ ਗਾਂ ਵੀ ਜਿਹੜੇ ਆਣਗੇ ਸਰਦਾਰ ਪਾਕਿਸਤਾਨ ਨੇ ਇੱਜ਼ਤ ਹੀ ਦੇਣੀ, ਕਿਉਂਕਿ ਜਿਹਦੇ ਕੋਲ ਜੋ ਹੈਗਾ ਉਹਨੇ ਉਹ ਦੇਣਾ। ਸਾਡੇ ਕੋਲ ਇੱਜ਼ਤ ਦੇਣ ਲਈ ਜਗ੍ਹਾ ਹੈਗੀ ਆ, ਅਸੀਂ ਦਿਲ 'ਚ ਜਗ੍ਹਾ ਦਿੰਨੇ ਆ, ਇੱਜ਼ਤ ਦਿੰਨੇ ਆ, ਮੁਕਾਮ ਦਿੰਨੇ ਆ, ਸਾਰਾ ਕੁਝ ਗਾਂ ਵੀ ਮਿਲੇਗਾ, ਕਿਉਂਕਿ ਸਾਡੇ ਕੋਲ ਇਸ ਤੋਂ ਇਲਾਵਾ ਹੋਰ ਕੁਝ ਹੈ ਨਹੀਂ ਤੁਹਾਨੂੰ ਦੇਣ ਲਈ, ਮੁਹੱਬਤ ਹੀ ਦੇਵਾਂਗੇ। ਅੱਛਾ ਉਹ ਕੀ ਜੀ, ਉੱਥੇ ਜਾ ਕੇ ਗੱਲਾਂ ਕਰਨ ਲੱਗ ਪਿਆ ਵੀ ਇਸ ਤਰ੍ਹਾਂ ਨਹੀਂ ਤੇ ਇਸ ਤਰ੍ਹਾਂ ਤੇ ਉਹ ਕਰੋ, ਇੱਕ ਮਜ਼ਾਕ ਉਡਾਉਣ ਵਾਲੀ ਗੱਲ ਵੀ ਤੂੰ ਸ਼ਰਮ ਕਰ, ਕੋਈ ਹਿਆ ਕਰ,
ਤੂੰ 2-3 ਵਾਰੀ ਪਾਕਿਸਤਾਨ ਚ ਆਇਆ, ਤੈਨੂੰ ਲੋਕ ਆਪਣੇ ਘਰਾਂ ਚ ਲੈ ਕੇ ਗਏ। ਖਾਣਾ ਪੀਣਾ ਆਪਣੇ ਨਸੀਬ ਦਾ ਆਪਾਂ ਉਹਦੀ ਗੱਲ ਨਹੀਂ ਕਰਨੀ, ਲੇਕਿਨ ਕਿਸੇ ਨੂੰ ਘਰ ਵਾੜਨਾ ਛੋਟੀ ਜੀ ਗੱਲ ਨਹੀਂ, ਖਾਸ ਕਰ ਪਾਕਿਸਤਾਨ ਦੇ ਵਿੱਚ। ਠੀਕ ਆ, ਫੈਮਲੀਆਂ ਤੱਕ ਲੈ ਕੇ ਗਏ ਤੈਨੂੰ, ਤੇ ਤੁਸੀਂ ਮਿੱਟੀ ਪਲੀਤ ਕਰਨ ਦੇ ਬਾਹਰ ਦੇ ਮੁਲਕਾਂ ਜਾ ਕੇ ਫਰਕ ਕੋਈ ਨਹੀਂ ਪੈਣਾ। ਔਕਾਤ ਹੀ ਸਾਹਮਣੇ ਆਉਂਦੀ ਹੁੰਦੀ ਆ, ਫਰਕ ਕਿਸੇ ਦੇ ਕਰਨ ਨਾਲ ਕੋਈ ਨਹੀਂ ਪੈਂਦਾ ਹੈਗਾ। ਮੈਂ ਇੱਥੇ ਬੜਕਾ ਮਾਰੀ ਜਾਵਾਂ, ਮੈਂ ਇਹ ਕਰ ਦੂੰ, ਮੈਂ ਉਹ ਕਰ ਦੂੰ, ਫਰਕ ਕੁਛ ਨਹੀਂ ਪੈਣਾ ਹੈਗਾ। ਸਿਰਫ ਮੇਰੀ ਔਕਾਤ ਸਾਹਮਣੇ ਆਣੀ ਹੈ, ਮੈਂ ਮੇਰੇ ਅੰਦਰ ਕੀ ਆ, ਮੈਂ ਕਿਹੜੀ ਚੀਜ਼ ਨੂੰ ਲੁਕੋ ਕੇ ਬੈਠਾ ਸੀ ਤੇ ਮੈਨੂੰ ਮੌਕਾ ਮਿਲਿਆ ਤੇ ਮੈਂ ਉਹ ਜ਼ਾਹਰ ਕੀਤੀ ਹੈ। ਇਸ ਕਰਕੇ ਉਹਨਾਂ ਨੇ ਇਹ ਜਿਹੜੀ ਹਰਕਤ ਕੀਤੀ ਆ, ਇਹ ਬਿਲਕੁਲ ਨਾਪਸੰਦੀਦਾ ਹਰਕਤ ਆ। ਇਹ ਕਿਸੇ ਵੀ ਤੌਰ ਤੇ ਦੇਖੋ, ਮੈਂ ਤੇ ਇਹ ਕਹਿਣਾ ਕਿ ਜੇ ਕਿਸੇ ਬੰਦੇ ਨੇ ਕੋਈ ਨੇਕੀ ਕੀਤੀ ਹੋਵੇ ਨਾ, ਨਸਲੀ ਬੰਦਾ ਉਹਦੀ ਨੇਕੀ ਨੂੰ ਹਮੇਸ਼ਾ ਯਾਦ ਰੱਖਦਾ ਆ। ਉਹ ਛੋਟੀ ਤੋਂ ਛੋਟੀ ਨੇਕੀ ਨੂੰ ਵੀ ਯਾਦ ਰੱਖੂਗਾ। ਹੁਕਮ ਵੀ ਇਹੀ ਆ ਵੀ ਤੁਸੀਂ ਭੁੱਲੋ ਨਾ। ਤੇ ਜੇ ਬੰਦੇ ਨੇ ਕਿਸੇ ਦੇ ਘਰ ਦਾ ਨਮਕ ਖਾਦਾ ਹੋਵੇ ਤਾਂ ਉਹ ਬੰਦੇ, ਯਕੀਨ ਕਰੋ, ਇੱਕ ਚਾਹ ਦੀ ਪਿਆਲੀ ਪੀ ਕੇ ਵੀ ਉਸ ਨਮਕ ਦਾ ਹੱਕ ਅਦਾ ਕਰ ਦਿੰਦੇ ਆ। ਪਰ ਉਹ ਬੰਦੇ ਹੋਣ ਇੱਥੇ ਯਾਰ ਗੱਲ ਹੀ ਕੋਈ ਨਹੀਂ ਹੈਗੀ। ਇੰਨਾ ਕੁਝ ਕਰਕੇ, ਇੰਨਾ ਪਿਆਰ ਮੁਹੱਬਤ, ਇੰਨੇ ਨੇ ਵਿਊਜ਼ ਤੁਸੀਂ ਪਾਕਿਸਤਾਨ ਚ ਆਏ, ਜਦੋਂ ਤੁਹਾਡੀਆਂ ਵੀਡੀਓ ਵਾਇਰਲ ਹੋਈਆਂ, ਇੰਨਾ ਕੁਝ ਲੋਕਾਂ ਨੇ, ਚੜ੍ਹਦੇ ਵਾਲਿਆਂ ਨੇ ਉਹ ਕਲਚਰ ਦੇਖਿਆ ਜਿਹੜਾ ਤੁਸੀਂ ਆਪਣੀ ਵੀਡੀਓ ਰਾਹੀਂ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ, ਦਿਖਾਇਆ। ਪਰ ਉਹਦੇ ਚ ਤਾਂ ਮੁਹੱਬਤ ਸੀ ਨਾ, ਉਹ ਦੂਸਰਾ ਪਹਿਲੂ ਤਾਂ ਹੈ ਹੀ ਨਹੀਂ ਸੀ। ਤੁਸੀਂ ਉਸ ਮੁਹੱਬਤ ਦਾ ਕੀ ਸਿਲਾ ਦਿੱਤਾ? ਤੁਸੀਂ ਇੱਕ ਹੋਰ ਮੁਲਕ 'ਚ ਜਾ ਕੇ, ਜਿਨ੍ਹਾਂ ਨੂੰ ਅੱਜ ਤੱਕ ਤੁਸੀਂ ਚੋਰ, ਡਾਕੂ, ਲੁਟੇਰੇ ਕਹਿੰਦੇ ਸੀ, ਅਬਦਾਲੀ ਫਲਾਂ ਤੇ ਫਲਾਂ, ਤੇ ਉਹ ਹੁਣ ਗਜ਼ਨੀ ਅਬਦਾਲੀਆਂ ਨੂੰ ਤੁਸੀਂ ਚੋਰ ਡਾਕੂ ਕਹਿ ਕੇ ਅੱਜ ਉਹਨਾਂ ਕੋਲ ਹੀ ਕਹਿ ਰਹੇ ਕਿ ਅੱਧਾ ਤੁਸੀਂ ਰੱਖ ਲਓ ਤੇ ਅੱਧਾ ਸਾਨੂੰ ਦੇ ਦਿਓ। ਏਦਾਂ ਨਹੀਂ ਹੁੰਦਾ ਹੈਗਾ। ਇਸ਼ਾਰਾ ਆਮ ਆ ਕਿ ਜਦੋਂ ਮਰਜ਼ੀ ਕੋਈ ਲੰਘ ਜਾਵੇ ਤੇ ਜਦੋਂ ਮਰਜ਼ੀ ਆ ਕੇ ਆਪਣਾ ਵੰਡ ਪਾ ਲਵੇ ਵੀ ਅੱਧਾ ਤੁਸੀਂ ਲੈ ਲਓ ਤੇ ਅੱਧਾ ਇਹਦੀ, ਆਪਣੀ ਤਾਂ ਫਿਰ ਵੁਕਤ ਹੀ ਕੋਈ ਨਾ ਹੋਈ। ਠੀਕ ਆ, ਜਿਹੜੇ ਬੰਦੇ ਜਿਸ ਲੈਵਲ ਦੇ, ਉਸ ਲੈਵਲ 'ਚ ਰਹਿ ਕੇ, ਉਸ ਪੱਧਰ 'ਚ ਰਹਿ ਕੇ ਆਪਣਾ ਕੰਮ ਕਰਨ, ਔਰ ਉੱਥੇ ਉਹਦਾ ਰੋਲ ਦੇਖਿਆ ਜਾਣਾ ਵੀ ਇਹਨੇ ਕੀ ਰੋਲ ਪਲੇ ਕੀਤਾ ਆ। ਦੇਖੋ, ਜੰਗਾਂ ਦੇ ਵਿੱਚ ਲੋਕ ਜ਼ਖਮੀ ਹੋ ਕੇ ਵੀ ਆਉਂਦੇ ਆ, ਡਾਕਟਰ ਦਾ ਕੰਮ ਉਹਨੂੰ ਸ਼ਿਫਾ ਦੇਣਾ ਹੁੰਦਾ। ਉਹਨੂੰ ਇਹ ਨਹੀਂ ਹੁੰਦਾ ਵੀ ਇਹ ਕਿਹੜਾ ਆਇਆ, ਡਾਕਟਰ ਨੇ ਆਪਣਾ ਉਹਨੂੰ ਕੰਮ ਜਿਹੜਾ ਸ਼ਿਫਾ ਦੇਣ ਵਾਲਾ ਉਹ ਕਰਨਾ ਆ। ਇਸੇ ਤਰ੍ਹਾਂ ਬਾਕੀ ਸਾਰੇ ਫੀਲਡ ਜਿਹੜੇ ਜਿੰਨੇ ਵੀ ਹੈਗੇ, ਉਹਨਾਂ ਵਿੱਚ ਜਿਹੜੇ ਬੰਦੇ ਹੈਗੇ ਉਹ ਆਪਣਾ ਆਪਣਾ ਕਿਰਦਾਰ ਅਦਾ ਕਰਦੇ ਆ। ਠੀਕ ਆ, ਫੌਜ ਨੇ ਦਿਫਾ ਕਰਨਾ ਹੁੰਦਾ, ਦੋਵਾਂ ਮੁਲਕਾਂ ਦੀ ਫੌਜ ਆਪਣਾ ਭਰਪੂਰ ਤਰੀਕੇ ਨਾਲ ਦਿਫਾ ਕਰ ਰਹੇ ਆ। ਠੀਕ ਆ, ਔਰ ਹੱਕ ਵੀ ਬਣਦਾ ਆ। ਸਾਡੇ ਤੁਹਾਡੇ ਲੜਨ ਨਾਲ, ਬੋਲਣ ਨਾਲ ਕੀ ਫਰਕ ਪੈਣਾ? ਜਜ਼ਬਾ ਹੁੱਬਲ ਵਤਨੀ ਕਿਹਦੇ 'ਚ ਨਹੀਂ ਹੈਗਾ? ਸਾਡੇ 'ਚ ਨਹੀਂ ਹੈਗਾ। ਤੁਹਾਡੇ ਨੂੰ ਜ਼ਿਆਦਾ ਹੀ ਹੋਏਗਾ, ਘੱਟ ਨਹੀਂ ਹੋਏਗਾ। ਮੈਂ ਰਿਪਨ ਖੁਸ਼ੀ ਦੀ ਗੱਲ ਕਰ ਰਿਹਾ, ਲੇਕਿਨ ਇਸ ਤਰ੍ਹਾਂ ਕਦੇ ਵੀ ਨਹੀਂ ਅਸੀਂ ਕਿਸੇ ਦੇ ਜਜ਼ਬਾਤ ਨਾਲ ਨਹੀਂ ਖੇਲੇ ਹੈਗੇ। ਅਸੀਂ ਕਦੇ ਕਿਸੇ ਨੂੰ ਆਪਣੇ ਤੋਂ ਘੱਟ ਨਹੀਂ ਸਮਝਿਆ ਹੈਗਾ। ਔਰ ਇਹ ਬੰਦਾ ਉਦੋਂ ਹੀ ਸਮਝਦਾ ਹੁੰਦਾ ਜਦੋਂ ਕਿਸੇ ਲਈ ਕੋਈ ਦਿਲ ਦੇ ਵਿੱਚ ਮੁਹੱਬਤ ਰੱਖਦਾ ਹੁੰਦਾ। ਕਿਉਂਕਿ ਜਦੋਂ ਨਫ਼ਰਤ ਆ ਜਾਵੇ ਨਾ, ਫੇਰ ਤੇ ਅਗਲਾ ਜੋ ਮਰਜ਼ੀ ਹੋਵੇ, ਫੇਰ ਤਾਂ ਅਗਲਾ ਬੰਦਾ ਉਹਨੂੰ ਅਧਿਆਨੇ ਤੇ ਨਹੀਂ ਜਾਣਦਾ ਹੈਗਾ। ਸੋ ਗੱਲ ਇਹ ਆ ਵੀ ਇਹ ਜਿਹੜੇ ਵੀ ਹਾਲਾਤ ਪੈਦਾ ਹੋ ਗਏ ਆ, 1947 ਤੋਂ ਘੱਟ ਨਹੀਂ ਹੈਗੇ। ਉਹੀ ਕੰਮ ਦੁਬਾਰਾ ਤੋਂ ਹੋ ਰਿਹਾ, ਨਵੇਂ ਸਿਰੇ ਤੋਂ ਹੋ ਰਿਹਾ ਆ। ਲੇਕਿਨ ਫਰਕ ਸਿਰਫ ਇੰਨਾ ਹੈ ਕਿ ਉਹ ਇਹ ਸੋਸ਼ਲ ਮੀਡੀਆ ਤੇ ਬਹਿ ਕੇ ਕਰ ਰਹੇ ਆ, ਉਹਨਾਂ ਨੇ ਆ ਕੇ ਘਰਾਂ 'ਚ ਕੀਤਾ ਸੀਗਾ। ਮਕਸਦ ਉਹਨਾਂ ਨੇ ਵੀ ਨਫ਼ਰਤ ਫੈਲਾਈ ਸੀ, ਉਹਨਾਂ ਹੀ ਸਾਡੇ 70-75 ਸਾਲ ਖਾ ਗਏ ਸੀ ਇਸ ਗੱਲ ਨੂੰ ਕਲੀਅਰ ਕਰਨ। ਹੁਣ ਗਾਂ ਪਤਾ ਨਹੀਂ ਕੀ ਬਣਨਾ ਹੈ। ਗੁਆਂਢੀ ਮੁਲਕ ਹਾਂ, ਤੁਸੀਂ ਥੋੜਾ ਜਿਹਾ ਕੋਈ ਖਿਆਲ ਕਰੋ, ਕੋਈ ਥੋੜਾ ਜਿਹਾ ਹੱਥ ਹੌਲਾ ਰੱਖੋ। ਹੱਥ ਹੌਲੇ ਦਾ ਇਸ ਕਰਕੇ ਕਹਿ ਰਹੇ ਆ ਕਿ ਦੁਬਾਰਾ ਇਨਸਾਨ ਨੂੰ ਮਿਲਦਿਆਂ ਹੋਏ ਸ਼ਰਮਸਾਰੀ ਨਾ ਹੋਵੇ। ਕਿਹੜੇ ਮੂੰਹ ਨਾਲ ਆਉਂਗੇ? ਮੈਂ ਪਹਿਲੀ ਵੀਡੀਓ 'ਚ ਵੀ ਗੱਲ ਕੀਤੀ ਸੀ ਵੀ ਸਿੱਖ ਜਿਹੜਾ ਗੁਰੂ ਦਾ ਸਿੱਖ ਆ ਨਾ, ਉਹ ਪਾਕਿਸਤਾਨ ਨੂੰ ਕਦੇ ਮਾੜਾ ਨਹੀਂ ਕਹੇਗਾ। ਆ ਚਗਲਾਂ ਜਿਹੜੀਆਂ ਨਾ ਇਹ ਕਹਿਣਗੀਆਂ, ਜਿਨ੍ਹਾਂ ਦਾ ਕੋਈ ਦੀਨ ਮਜ਼ਹਬ ਨਹੀਂ ਹੈਗਾ, ਗੁਰੂ ਦਾ ਸਿੱਖ ਕਦੇ ਪਾਕਿਸਤਾਨ ਨੂੰ ਮਾੜਾ ਨਹੀਂ ਕਹੇ, ਕਿਉਂਕਿ ਉਹਨਾਂ ਦੇ ਸਾਰੇ ਧਾਰਮਿਕ ਸਥਾਨ ਪਾਕਿਸਤਾਨ ਦੇ ਵਿੱਚ। ਕਿੱਦਾਂ ਆਓਗੇ? ਕਿਹੜੇ ਮੂੰਹ ਨਾਲ ਆਓਗੇ? ਇਸੇ ਧਰਤੀ ਨੂੰ ਤੁਸੀਂ ਖਤਮ ਕਰਨ ਦਾ ਸੋਚਣ ਦੇ ਜਾਂ ਗੱਲਾਂ ਕਰਦੇ ਹੋ। ਕਿਸੇ ਤੇ ਸੋਚਣ ਨਾਲ ਹੋਣਾ ਤਾਂ ਨਹੀਂ ਹੈਗਾ। ਅੱਲਾ ਦੀ ਜ਼ਾਤ ਬੈਠੀ ਆ, ਅੱਲਾ ਸਭ ਨੂੰ ਸਲਾਮਤ ਰੱਖੇ। ਲੇਕਿਨ ਗੱਲ ਇਹ ਵੀ ਤੁਸੀਂ ਕਿਹੜੇ ਮੂੰਹ ਨਾਲ ਫਿਰ ਇੱਥੇ ਆਓਗੇ? ਇੱਥੇ ਮੱਥਾ ਟੇਕਣਾ, ਪਾਕਿਸਤਾਨ ਦੀ ਧਰਤੀ ਤੇ ਮੱਥਾ ਟੇਕਣਾ, ਕਿੱਦਾਂ ਟੇਕੋਗੇ ਆ ਕੇ ਮੱਥਾ? ਉਹ ਤੁਹਾਨੂੰ ਆਪਣੀ ਕੀਤੀਆਂ ਹੋਈਆਂ ਮੁਨਾਫਕਤ ਨਹੀਂ ਹੈਗੀ ਵੀ ਅਜੇ ਤਾਂ ਅਸੀਂ ਕਦੇ ਵੀ ਸਾਊਦੀ ਅਰਬ ਨੂੰ ਮਾੜਾ ਨਹੀਂ ਕਹਿ ਸਕਦੇ, ਜੋ ਮਰਜ਼ੀ ਹੋ ਜਾਵੇ। ਸਾਡੇ ਸਾਰਾ ਕੁਝ ਹੀ ਸਾਡਾ ਉੱਥੇ ਆ। ਠੀਕ ਹੈ ਨੀ? ਰਿਲੀਜਨ ਦੇ ਅਕਾਰਡਿੰਗ ਆਪਾਂ ਗੱਲ ਕਰੀਏ ਤਾਂ ਸਾਡਾ ਸਾਰਾ ਕੁਝ ਹੀ ਉੱਥੇ ਆ। ਜੋ ਮਰਜ਼ੀ ਹੋ ਜਾਵੇ, ਅਸੀਂ ਉਹਨੂੰ ਕਦੇ ਮਾੜਾ ਨਹੀਂ ਕਹਾਂਗੇ, ਕਿਉਂਕਿ ਸਾਡੇ ਨਬੀ ਦੀ ਧਰਤੀ ਆ ਤੇ ਤੁਹਾਡੇ ਗੁਰੂਆਂ ਦੀ ਧਰਤੀ, ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਗੁਜ਼ਾਰੀ, ਬਾਈ ਬੀਜੀ ਕੀਤੀ, ਤੁਸੀਂ ਉਹਨੂੰ ਮਾੜਾ ਕਹਿੰਦੇ ਤਾਂ ਤੁਹਾਡੇ ਤੋਂ ਵੱਡਾ ਫਿਰ ਮੁਨਾਫਿਕ ਕਿਹੜਾ ਹੋ ਸਕਦਾ? ਵੀ ਥੋੜਾ ਜਿਹਾ ਗੌਰ ਕਰੋ ਇਸ ਗੱਲ ਤੇ। ਬਾਕੀ ਅਸੀਂ ਆਪਣੇ ਮੁਲਕ ਦੇ ਨਾਲ ਖੜੇ ਹਾਂ,
ਮੁਹੱਬਤ ਦਾ ਪ੍ਰਚਾਰ ਕਰਦੇ ਹੋਇਆ ਖੜੇ ਆ, ਨਫ਼ਰਤ ਦਾ ਇਜ਼ਹਾਰ ਕਰਦੇ ਹੋਏ ਨਹੀਂ ਖੜੇ ਹੈਗੇ। ਅਸੀਂ ਮੁਲਕ, ਤੁਹਾਡੇ ਲਈ ਤੁਹਾਡਾ ਮੁਲਕ, ਸਾਡੇ ਲਈ ਸਾਡਾ ਮੁਲਕ, ਇਸ ਤੋਂ ਚੰਗੀ ਦੁਨੀਆ ਤੇ ਕੋਈ ਸ਼ੈ ਨਹੀਂ ਹੈਗੀ। ਉਹ ਕਿਸੇ ਨੇ ਪੁੱਛਿਆ ਨਾ ਵੀ ਦੁਨੀਆ ਦੀ ਖੂਬਸੂਰਤ ਤਰੀਨ ਜਗ੍ਹਾ ਕਿਹੜੀ ਆ, ਉਹ ਕਿਸੇ ਨੇ ਕੋਈ ਦੱਸਿਆ, ਕਿਸੇ ਨੇ ਕੋਈ, ਉਹਨੇ ਕਿਹਾ ਜੀ ਆਪਣਾ ਮੁਲਕ, ਆਪਣਾ ਘਰ, ਆਪਣਾ ਪਿੰਡ। ਇਸ ਤੋਂ ਬੜੀ ਦੁਨੀਆ ਦੀ ਖੂਬਸੂਰਤ ਜਗ੍ਹਾ ਦੁਨੀਆ ਤੇ ਕੋਈ ਨਹੀਂ ਹੈਗੀ। ਵੀਡੀਓ ਚੰਗੀ ਲੱਗੀ ਤਾਂ ਸ਼ੇਅਰ, ਲਾਈਕ ਤੇ ਕਮੈਂਟ ਜ਼ਰੂਰ ਕਰਿਓ ਜੀ। ਬਹੁਤ ਸ਼ੁਕਰੀਆ।